ਇਹਦੇ ਵਿੱਚ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਆਉਂਦਾ ਕਿ ਤੁਹਾਡੇ ਹਿਸਾਬ ਦੇ ਨਾਲ ਤਰਕਸ਼ੀਲ ਸੋਚ ਹੈ ਕੀ ਆ? ਤਰਕਸ਼ੀਲ ਇੱਕ ਨਜ਼ਰੀਆ ਜ਼ਿੰਦਗੀ ਜਿਉਣ ਦਾ। ਤਰਕਸ਼ੀਲ ਜਿਹੜੀ ਸੁਸਾਇਟੀ ਆ ਉਹ ਵਿਗਿਆਨ ਤੇ ਆਧਾਰਿਤ ਵਿਗਿਆਨਕ ਵਿਚਾਰਧਾਰਾ ਤੇ ਖੜੀ ਹੈ। ਮੈਂ ਵੀ ਜਦੋਂ ਤਰਕਸ਼ੀਲ ਸੁਸਾਇਟੀ ਜੁਆਇਨ ਕੀਤੀ ਆ ਉਸ ਤੋਂ ਪਹਿਲਾਂ ਆਮ ਸਧਾਰਨ ਮਨੁੱਖਾਂ ਦੀ ਤਰ੍ਹਾਂ ਹੀ ਸਾਰੇ ਕਾਸੇ ਨੂੰ ਮੰਨ ਰਿਹਾ ਸੀ। ਜੇ ਇੱਥੇ ਸਾਰਾ ਕੁਝ ਸਹੀ ਸਿਸਟਮ, ਇੱਥੋਂ ਦਾ ਰਾਜਨੀਤਿਕ ਪ੍ਰਬੰਧ, ਇੱਥੋਂ ਦਾ ਸਮਾਜਿਕ ਪ੍ਰਬੰਧ ਵਧੀਆ ਮਨੁੱਖਵਾਦੀ ਬਣ ਜਾਵੇ ਜੀ ਤਾਂ ਉਹ ਕੋਈ ਉੱਪਰਲੇ ਜਿਹੜੇ ਨੰਬਰ ਸਾਡੇ ਤੇ ਥੋਪੇ ਜਾਂਦੇ ਆ, ਕਹੇ ਜਾਂਦੇ ਆ, ਉਹਨਾਂ ਦੀ ਕੋਈ ਲੋੜ ਨਹੀਂ ਹੈ। ਫਿਰ ਇੱਥੇ ਇੱਕ ਸਵਾਲ ਇਹ ਹੁੰਦਾ ਵੀ ਜਿਹੜੇ ਸਾਡੇ ਭਗਤ ਨੇ ਜਾਂ ਸਾਡੇ ਗੁਰੂ ਸਾਹਿਬਾਨ ਨੇ, ਉਹ ਤਾਂ ਇਸ ਚੀਜ਼ ਦੀ ਮਾਨਤਾ ਕਰਦੇ ਨੇ ਕਿ ਇੱਕ ਸ਼ਕਤੀ ਹੈ। ਉਹਨਾਂ ਨੇ ਵੀ ਸਾਨੂੰ ਕਿਤੇ ਨਹੀਂ ਐਂ ਦੱਸਿਆ ਹੈ। ਉਹਨਾਂ ਨੇ ਵੀ ਸਦੋਂ ਜੋ ਸਮਾਜ ਦੇ ਵਿੱਚ ਉਸ ਵੇਲੇ ਪ੍ਰਚਲਿਤ ਸੀ ਉਹਨਾਂ ਦੇ ਉੱਤੇ ਉਂਗਲ ਰੱਖ ਕੇ ਉਹਨਾਂ ਨੂੰ ਨਿਖੇਧੀ ਕੀਤੀ ਆ। ਉਸ ਤਰਕਸ਼ੀਲ ਜਿਹੜਾ ਇਨਸਾਨ ਆ ਜਾਂ ਸੁਸਾਇਟੀ ਜਦੋਂ ਕੰਮ ਕਰਦੀ ਆ, ਬੜਾ ਜ਼ੋਰ ਉਹਨਾਂ ਦਾ ਲੱਗਦਾ ਕਿ ਤੁਹਾਨੂੰ ਧਾਰਮਿਕ ਤੌਰ ਤੇ ਵੀ ਸੈਟਿਸਫਾਈ ਕਰ ਦਿੱਤਾ ਜਾਵੇ। ਠੀਕ ਆ, ਤੂੰ ਚੱਲੀ ਚੱਲ, ਕੋਈ ਗੱਲ ਨਹੀਂ, ਅਸੀਂ ਤੇਰੇ ਧਰਮ ਤੇ ਨਹੀਂ ਕਿੰਤੂ ਪਰੰਤੂ ਕਰਦੇ, ਪਰ ਜਿਹੜੇ ਪਖੰਡਾਂ ਨੇ ਤੈਨੂੰ ਜਕੜਿਆ ਹੋਇਆ, ਤੈਨੂੰ ਅਸੀਂ ਉਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਤੋਂ ਬਚ ਲਾ। ਚਲੋ ਠੀਕ ਹੈ। ਗੰਗਾ ਤੋਂ ਕਾਬੜੀਆ ਲੋਕ ਨੇ ਜਿਹੜੇ ਉਹ ਗੰਗਾ ਜਲ ਲੈ ਕੇ ਆਉਂਦੇ ਆ ਹਰਿਦੁਆਰ ਤੋਂ ਦਿੱਲੀ ਤੱਕ ਆਉਂਦੇ ਆ ਵਿਚਾਰੇ। ਉਹ ਰਸਤੇ ਦੇ ਵਿੱਚ ਜਿੰਨੀਆਂ ਦੁਕਾਨਾਂ ਆਉਂਦੀਆਂ ਨੇ ਉਹਨਾਂ ਨੂੰ ਅਲਾਉ ਕਿਹਾ, ਹੁਕਮ ਕਰਤਾ ਵੀ ਤੁਸੀਂ ਆਪਣੀ ਦੁਕਾਨ ਦੇ ਸਾਹਮਣੇ ਆਪਣਾ ਆਪਣਾ ਨਾਂ ਲਿਖ ਕੇ ਲਾਓ। ਧਰਮ ਦਿਖਾਉਣਾ ਪਿਆ ਕਿ ਮੇਰੀ ਹਿੰਦੂ ਦੀ ਦੁਕਾਨ ਹੈ। ਮਤਲਬ ਇੱਥੇ ਤੁਸੀਂ ਕਿਵੇਂ ਕਹੋਗੇ ਵੀ ਧਰਮ ਜੋੜਦਾ ਜੀ? ਧਰਮ ਇੱਕ ਉਹਨੂੰ ਲੜਾਉਣ ਲਈ ਇੱਕ ਮਨੁੱਖ ਨੂੰ ਮਨੁੱਖ ਨਾਲ ਉਹਦੀ ਵਰਤੋਂ ਹੋ ਰਹੀ ਹੈ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਨਮੁਖ ਦੇ ਵਿੱਚ ਇੱਕ ਵਿਸ਼ੇਸ਼ ਪੋਡਕਾਸਟ ਦੇ ਨਾਲ। ਤਰਕਸ਼ੀਲ ਸੁਸਾਇਟੀ ਪੰਜਾਬ ਜਿਹੜੀ ਕਿ ਇੱਕ ਗੈਰ ਸਰਕਾਰੀ ਸੰਗਠਨ ਆ, ਇਹਦੀ ਜਿਹੜੀ ਸਥਾਪਨਾ ਹੋਈ ਸੀ 1984 ਦੇ ਵਿੱਚ ਹੋਈ ਆ ਮੇਘਰਾਜ ਮਿੱਤਰ ਹੋਣਾ ਦੁਆਰਾ। ਅਤੇ ਜੇ ਆਪਾਂ ਇਹਦੇ ਉੱਪਰ ਥੋੜ੍ਹੀ ਜਿਹੀ ਝਾਤ ਮਾਰੀਏ ਤਾਂ ਸੋਚ ਇਹੀ ਸੀ ਕਿ ਪੰਜਾਬ ਦੇ ਵਿੱਚ ਵਿਗਿਆਨਕ ਸੋਚ, ਤਰਕਸ਼ੀਲਤਾ ਅਤੇ ਮਾਨਵਵਾਦ ਨੂੰ ਉਤਸ਼ਾਹ ਕੀਤਾ ਜਾਵੇ, ਇਹਦੇ ਲਈ ਇਹਨਾਂ ਨੇ ਇਹ ਕਾਰਜ ਆਰੰਭਿਆ ਸੀ। ਅਤੇ ਹੌਲੀ ਹੌਲੀ ਫਿਰ ਪੰਜਾਬ ਦੇ ਵਿੱਚ ਇਹਦੀ ਜਾਗਰੂਕਤਾ ਫੈਲੀ। ਅਤੇ ਸਾਡੇ ਨਾਲ ਅੱਜ ਇਸ ਬਾਬਤ ਗੱਲ ਕਰਨ ਦੇ ਲਈ ਸਟੂਡੀਓ 'ਚ ਬਿਰਾਜਮਾਨ ਨੇ ਸ਼੍ਰੀ ਜਸਵੰਤ ਜੀਰਕ ਜੀ, ਜਿਹੜੇ ਕਿ ਲੁਧਿਆਣਾ ਤੋਂ ਨੇ। ਅਤੇ ਅਸੀਂ ਅੱਜ ਗੱਲ ਕਰਾਂਗੇ ਤਰਕਸ਼ੀਲ ਸੋਚ ਦੇ ਉੱਪਰ, ਵਿਗਿਆਨਕ ਵਿਉਂਤ ਦੇ ਉੱਪਰ, ਧਰਮ ਅਤੇ ਰੱਬ ਦੇ ਮੰਨੇ ਅਣਮੰਨੇ ਰੂਪਾਂ ਬਾਰੇ। ਸੋ ਸਭ ਤੋਂ ਪਹਿਲਾਂ ਤਾਂ ਮੈਂ ਸਵਾਗਤ ਕਰਦਾ ਜੀਰਕ ਜੀ, ਸ਼ੁਕਰੀਆ ਤੁਸੀਂ ਸਮਾਂ ਕੱਢਿਆ। ਧੰਨਵਾਦ ਜੀ। ਤੁਸੀਂ ਹੁਣ ਆਸਟ੍ਰੇਲੀਆ ਵੀ ਆਏ ਹੋਏ ਹੋ, ਤਾਂ ਕਹਿੰਦੇ ਹੁੰਦੇ ਕਿ ਬੰਦੇ ਦੇ ਜਿਹੜਾ ਅੰਦਰ ਜ਼ਿਹਨ ਦੇ ਵਿੱਚ ਚੱਲਦਾ ਹੁੰਦਾ ਜਾਂ ਉਹਨਾਂ ਨੇ ਸਿੱਖਿਆ ਜਾਂ ਉਹ ਸਿਖਾਉਣ ਦੀ ਕੋਸ਼ਿਸ਼ ਕਰਦੇ ਆ, ਉਹ ਫਿਰ ਜਿਹੜੀ ਮਰਜ਼ੀ ਧਰਤੀ 'ਤੇ ਚੱਲ ਜਾਣ। ਕਹਿੰਦੇ ਬੰਦਾ ਨਾਲ ਹੀ ਲੈ ਕੇ ਤੁਰਿਆ ਰਹਿੰਦਾ ਅਤੇ ਜਿੱਥੇ ਉਹਦਾ ਰੋਗ ਲੱਗਦਾ ਅਤੇ ਉਹ ਰੋਗ ਲਾ ਜਾਂਦਾ। ਬਿਲਕੁਲ, ਤੁਹਾਡੀ ਗੱਲ ਬਿਲਕੁਲ ਦਰੁਸਤ ਆ ਜੀ। ਅਤੇ ਮੇਰੇ ਖਿਆਲ 2-4 ਹਫ਼ਤੇ ਹੋ ਗਏ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ? ਮੈਨੂੰ ਲਗਭਗ 2.5 ਮਹੀਨੇ ਹੋ ਗਏ ਜੀ। 2.5 ਮਹੀਨੇ। ਅਤੇ ਫਿਰ ਇਹ ਫੁੱਲ ਖੰਡਾਰੇ ਕਿਤੇ ਕਿ ਹਜੇ ਮੌਕਾ ਮਿਲਿਆ ਨਹੀਂ? ਮਿਲੀ ਜਾਂਦਾ ਜੀ ਮੌਕਾ, ਕਿਤੇ ਨਾ ਕਿਤੇ ਇੱਥੇ ਆਮ ਫੰਕਸ਼ਨ ਹੁੰਦੇ ਰਹਿੰਦੇ ਆ ਜੀ ਸਾਹਿਤਕਾਰਾਂ ਦੇ। ਜੀ। ਅਤੇ ਉੱਥੇ ਕਿਤੇ ਨਾ ਕਿਤੇ ਲੱਗ ਜਾਂਦੀ ਆ ਜੀ। ਬਿਲਕੁਲ। ਸੋ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਹੁਣ ਜੁੜੇ ਨੇ, ਉਹਨਾਂ ਦਾ ਫਿਰ ਤੋਂ ਸਵਾਗਤ ਹੈ। ਮੈਂ ਹਰਜੀਤ ਲਸਾੜਾ, ਸਾਡੇ ਨਾਲ ਮੌਜੂਦ ਨੇ ਤਰਕਸ਼ੀਲ ਸੋਚ, ਵਿਗਿਆਨਕ ਵਿਉਂਤ ਅਤੇ ਧਰਮ ਅਤੇ ਰੱਬ ਦੇ ਮੰਨੇ ਪ੍ਰਮੰਨੇ ਜਿੰਨੇ ਵੀ ਰੂਪ ਹੈ ਉਹਦੇ ਬਾਰੇ ਜੋ ਵੀ ਗੱਲਾਂ ਬਾਤਾਂ ਹੁੰਦੀਆਂ, ਜੋ ਵੀ ਸਾਡੇ ਉਲਝਣਾਂ ਨੇ, ਸਾਡੇ ਸਵਾਲ ਜ਼ਿਹਨਾਂ ਦੇ ਵਿੱਚ ਘੁੰਮਦੇ ਨੇ, ਕਹਿ ਲਓ ਕਿ ਉਹਨਾਂ ਦੇ ਮਾਸਟਰ ਸਾਡੇ ਨਾਲ ਅੱਜ ਬੈਠੇ ਨੇ। ਵੱਡੇ ਸ਼ਖਸੀਅਤਾਂ ਦੇ ਨਾਲ ਇਹਨਾਂ ਨੇ ਸੰਗਤ ਵੀ ਕੀਤੀ ਆ। ਸੋ ਅੱਜ ਅਸੀਂ ਸ਼ੁਕਰਗੁਜ਼ਾਰ ਆ, ਇਹਨਾਂ ਦਾ ਸਵਾਗਤ ਵੀ ਕਰਦੇ ਹਾਂ ਸਟੂਡੀਓ ਦੇ ਵਿੱਚ ਕਿ ਸਾਨੂੰ ਮੌਕਾ ਮਿਲਿਆ ਇਹਨਾਂ ਨਾਲ ਅੱਜ ਖੁੱਲ੍ਹੀਆਂ ਗੱਲਾਂ ਕਰਨ ਦਾ। ਅਤੇ ਕਰੀਏ ਜੀ ਫਿਰ ਇਸ ਰੌਚਕ ਗੱਲਬਾਤ ਦੀ ਸ਼ੁਰੂਆਤ। ਹਾਂਜੀ, ਬਿਲਕੁਲ। ਬਹੁਤ ਧੰਨਵਾਦ ਤੁਹਾਡਾ, ਮਤਲਬ ਪਹਿਲਾਂ ਤਾਂ ਇਸ ਚੈਨਲ ਦਾ ਜੀ, ਤੁਸੀਂ ਮੌਕਾ ਦਿੱਤਾ ਹੈ ਤਰਕਸ਼ੀਲ ਐਂਗਲ ਤੋਂ ਮੈਨੂੰ ਗੱਲਬਾਤ ਕਰਨ ਦਾ ਜੀ। ਬਿਲਕੁਲ ਜੀ, ਇਹ ਬੜਾ ਰੌਚਕ ਜਿਹਾ ਪ੍ਰੋਗਰਾਮ ਹੋਣ ਜਾਏਗਾ। ਵੈਸੇ ਜਦੋਂ ਬਾਕੀ ਤੁਸੀਂ ਟੀ ਵੀ ਦੇ ਉੱਪਰ ਵੀ ਪੋਡਕਾਸਟ ਵਗੈਰਾ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਹੁੰਦਾ ਕਿ ਉੱਥੇ ਕਈ ਵਾਰ ਨਾ ਤਿੱਖੇ ਸੰਵਾਦ ਨੂੰ ਨਾ ਤਿੱਖਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਅਤੇ ਇਹੋ ਜਿਹਾ ਮਾਹੌਲ ਜਿਹਾ ਲੜਾਈ ਵਾਲਾ ਬਣਾ ਦਿੱਤਾ ਜਾਂਦਾ ਕਿ ਦੇਖਣ ਸੁਣਨ ਵਾਲੇ ਨੂੰ ਇਹ ਲੱਗਦਾ ਕਿ ਨਹੀਂ, ਸਵਾਦ ਨਹੀਂ ਆਇਆ, ਸਾਡੇ ਜ਼ਿਹਨਾਂ ਵਾਲੇ ਸਵਾਲ ਸਾਡੇ ਤੱਕ ਨਹੀਂ ਪਹੁੰਚੇ ਹੈਗੇ। ਸਾਡੀ ਇੱਥੋਂ ਇਹ ਕੋਸ਼ਿਸ਼ ਹੋਏਗੀ ਕਿ ਅੱਜ ਉਹ ਤੁਹਾਡਾ ਪੂਰਾ ਲਾਂਭਾ ਅਸੀਂ ਇੱਥੇ ਲਾ ਕੇ ਜਾਵਾਂਗੇ। 4 ਕੈਟਾਗਰੀਆਂ ਦੇ ਵਿੱਚ ਮੈਂ ਸਾਰਾ ਕੁਝ ਵੰਡਾਂਗਾ ਜੀ। ਓਕੇ ਜੀ। ਪਹਿਲੀ ਕੈਟਾਗਰੀ ਦੇ ਵਿੱਚ ਮੈਂ ਲੈ ਕੇ ਆਉਣਾ, ਆਪਾਂ ਗੱਲ ਕਰਾਂਗੇ ਤਰਕਸ਼ੀਲਤਾ ਅਤੇ ਵਿਅਕਤੀਗਤ ਜ਼ਿੰਦਗੀ। ਕਿਉਂਕਿ ਤੁਹਾਡੀ ਜਿਹੜੀ ਸੋਚ ਆ, ਤੁਹਾਡੀ ਜਿਹੜੀ ਵਿਚਾਰਧਾਰਾ ਆ, ਉਹ ਹੈਗੀ ਤਰਕਸ਼ੀਲਤਾ। ਜਦੋਂ ਤੱਕ ਇਹ ਇੱਕ ਆਮ ਬੰਦੇ ਦੇ ਉੱਪਰ ਫਿੱਟ ਹੀ ਨਾ ਹੋਵੇ ਜਾਂ ਆਮ ਬੰਦੇ ਨੂੰ ਸਮਝ ਨਾ ਲੱਗੇ ਕਿ ਤੁਸੀਂ ਕੀ ਬੋਲ ਰਹੇ ਹੋ, ਅਤੇ ਉਹ ਬੰਦਾ ਇਹ ਉਲਝਣ 'ਚ ਫਸਿਆ ਰਹੇ ਕਿ ਇਹ ਪਤਾ ਨਹੀਂ ਕੀ ਬੋਲੀ ਜਾਣ ਡਏ ਨੇ,
ਤੇ ਉਦੋਂ ਤੱਕ ਮੇਰੇ ਖਿਆਲ ਉਹਦੇ ਫਿਰ ਉਹ ਨਿਸ਼ਾਨੇ ਜਿਹੜੇ ਤੁਸੀਂ ਮਿੱਥ ਕੇ ਚੱਲੇ ਆ ਉਹਦੀ ਫਿਰ ਆਊਟਪੁੱਟ ਨਹੀਂ ਆਉਂਦੀ ਹੈਗੀ। ਸੋ ਮੈਂ ਕਲੱਬ ਕਰਾਂਗਾ ਤਰਕਸ਼ੀਲਤਾ ਦੇ ਵਿਅਕਤੀਗਤ ਜ਼ਿੰਦਗੀ ਨੂੰ, ਆਮ ਇਨਸਾਨ ਨੂੰ, ਕਿ ਉਹ ਇਸ ਚੀਜ਼ ਦੇ ਵਿੱਚ ਕਿੱਦਾਂ ਰਲਗੜ ਹੋ ਸਕਦਾ ਆ। ਇਹਦੇ ਵਿੱਚ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਆਉਂਦਾ ਕਿ ਤੁਹਾਡੇ ਹਿਸਾਬ ਦੇ ਨਾਲ ਤਰਕਸ਼ੀਲ ਸੋਚ ਹੈ ਕੀ ਆ, ਪਲੱਸ ਇੱਕ ਜਿਹੜਾ ਆਮ ਇਨਸਾਨ ਆ, ਆਮ ਬੰਦਾ ਆ, ਉਹ ਇਹਦੇ ਲਈ ਕਿਉਂ ਜ਼ਰੂਰੀ ਆ? ਕਿਉਂਕਿ ਆਪਾਂ ਜੇ ਚਲੋ ਬਾਕੀ ਧਰਮਾਂ ਨੂੰ ਵਿੱਚ ਨਹੀਂ ਲੈ ਕੇ ਆਉਂਦੇ ਜਾਂ ਬਾਕੀ ਕਲਚਰਾਂ ਨੂੰ ਵਿੱਚ ਨਹੀਂ ਲੈ ਕੇ ਆਉਂਦੇ, ਆਪਾਂ ਪੰਜਾਬੀ ਭਾਈਚਾਰੇ ਦੀ ਗੱਲ ਕਰਦੇ ਹਾਂ। ਜਦੋਂ ਪੰਜਾਬੀ ਭਾਈਚਾਰੇ ਦੀ ਗੱਲ ਕਰਦੇ ਹਾਂ ਤਾਂ ਆਪਾਂ ਕਰਦੇ ਹਾਂ ਜ਼ਿਆਦਾਤਰ ਫਿਰ ਸਿੱਖੀ ਨੂੰ ਮੂਹਰੇ ਰੱਖ ਕੇ। ਸਿੱਖੀ ਦੇ ਵਿੱਚ ਤਾਂ ਧਰਮ ਦਾ ਬੋਲਬਾਲਾ ਆ ਪੂਰਾ। ਅਸੀਂ ਅਕਸਰ ਆਪਣੇ ਗੁਰੂਆਂ ਦੀਆਂ ਗੱਲਾਂ ਕਰਦੇ ਹਾਂ, ਭਗਤਾਂ ਦੀਆਂ, ਪੀਰਾਂ ਦੀਆਂ ਗੱਲਾਂ ਕਰਦੇ ਹਾਂ। ਜਦੋਂ ਫਿਰ ਇਹ ਦੋਨੋਂ ਚੀਜ਼ਾਂ ਆਮੋ ਸਾਹਮਣੇ ਹੁੰਦੀਆਂ, ਤਰਕਸ਼ੀਲਤਾ ਅਤੇ ਧਰਮ, ਕਿਉਂਕਿ ਧਰਮ ਦੇ ਵਿੱਚ ਫਿਰ ਰੱਬ ਨੂੰ ਸਾਹਮਣੇ ਰੱਖਿਆ ਜਾਂਦਾ। ਤਰਕਸ਼ੀਲਤਾ ਕਿਤੇ ਕਿਤੇ ਫਿਰ ਲੋਕਾਂ ਦੇ ਮਨਾਂ 'ਚ ਆਉਂਦੇ ਕਿ ਇਹ ਕਿਹੜਾ ਬੰਦੇ ਰੱਬ ਨੂੰ ਮੰਨਦੇ ਆ, ਇਹਨਾਂ ਨਾਲ ਕਿਆ ਗੱਲ ਕਰਨੀ ਆ। ਸੋ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਤਰਕਸ਼ੀਲ ਸੋਚ ਆ ਉਹਨੂੰ ਜਰਾ ਉਹਦਾ ਵਿਖਿਆਨ ਕਰੋ ਵੀ ਹੈ ਕੀ ਆ। ਸਭ ਤੋਂ ਵਧੀਆ ਗੱਲ ਹੈ ਜੀ ਸਾਡਾ ਜੀ ਇਹ, ਕਿਉਂਕਿ ਹਰ ਮਨੁੱਖ ਲਈ ਜ਼ਰੂਰੀ ਹੈ ਸਾਰਾ ਕੁਝ ਸਮਝਣਾ। ਜੀ ਜੀ ਜੀ। ਜੇ ਮੈਂ ਖੁਦ ਆਪਣੀ ਗੱਲ ਕਰਾਂ ਜਾਂ ਤੁਹਾਡੀ ਗੱਲ ਕਰਾਂ ਜੀ, ਤਰਕਸ਼ੀਲ ਬੰਦਾ ਜੰਮਦਾ ਹੀ ਨਹੀਂ ਹੁੰਦਾ ਜੀ। ਉਹ ਜਿਹੋ ਜਿਹੇ ਪਰਿਵਾਰਾਂ ਦੇ ਵਿੱਚ, ਕੋਈ ਸਿੱਖ ਧਰਮ ਦੇ ਵਿੱਚ ਪਰਿਵਾਰ ਦੇ ਵਿੱਚ ਪੈਦਾ ਹੁੰਦਾ, ਉਹ ਸਿੱਖ ਜਿਹੜੀ ਸੋਚ ਹੈ ਧਾਰਨਿਕ ਅਡੋਪਟ ਕਰ ਲੈਂਦਾ ਜੀ। ਕੋਈ ਮੁਸਲਮਾਨ ਪਰਿਵਾਰ 'ਚ ਹੁੰਦਾ ਕੋਈ, ਕਿਉਂਕਿ ਇਹ ਬੰਦੇ ਦੇ ਹੱਥ 'ਚ ਤਾਂ ਹੈ ਹੀ ਨਹੀਂ ਵੀ ਕਿਹੜੇ ਮਨੁੱਖ ਨੇ ਕਿੱਥੇ ਪੈਦਾ ਹੋਣਾ। ਜੀ ਜੀ। ਅਤੇ ਦੂਜੀ ਗੱਲ ਹੈ ਜਿਹੜੀ ਤਰਕਸ਼ੀਲ ਇੱਕ ਨਜ਼ਰੀਆ ਜ਼ਿੰਦਗੀ ਜਿਉਣ ਦਾ। ਜੀ। ਮੈਂ ਵੀ ਜਦੋਂ ਤਰਕਸ਼ੀਲ ਸੁਸਾਇਟੀ ਜੁਆਇਨ ਕੀਤੀ ਆ, ਉਸ ਤੋਂ ਪਹਿਲਾਂ ਆਮ ਸਧਾਰਨ ਮਨੁੱਖਾਂ ਦੀ ਤਰ੍ਹਾਂ ਹੀ ਸਾਰੇ ਕਾਸੇ ਨੂੰ ਮੰਨ ਰਿਹਾ ਸੀ। ਦਿਮਾਗ ਦੇ ਵਿੱਚ ਇਹ ਗੱਲਾਂ, ਇਹ ਜਿਹੜਾ ਤੁਸੀਂ ਸ਼ਬਦ ਵਰਤਿਆ ਸਾਰੇ ਕਾਸੇ, ਸਾਰੇ ਕਾਸੇ ਇਹਨੂੰ ਮਾੜਾ ਜਿਹਾ ਖੋਲ ਦਿਓ। ਇਹ ਸਾਰੇ ਕਾਸੇ ਮਤਲਬ ਜਿਵੇਂ ਕਿਸਮਤ ਨੂੰ, ਜੀ, ਵੀ ਜਿਹੜਾ ਕੁਛ ਤੁਸੀਂ ਉੱਪਰੋਂ ਲਿਖਾ ਕੇ ਲੈ ਕੇ ਆਏ ਹੋ ਉਹੀ ਇਸ ਧਰਤੀ ਦੇ ਉੱਤੇ ਉਸ ਢੰਗ ਨਾਲ ਜਿਉਣਾ। ਜੋ ਇਹ ਆਪਾਂ ਸ਼ਬਦ ਵਰਤਦੇ ਜੋ ਇਹ ਪੁਜਾਰੀ ਲੋਕ, ਪੰਡਤ ਲੋਕ ਜਾਂ ਜੋ ਵੀ ਆ, ਚਲੋ ਆਪਾਂ ਧਰਮ ਨਹੀਂ ਲੈ ਕੇ ਆਉਂਦੇ, ਜੋ ਬੋਲਦੇ ਆ ਵੀ ਕੋਈ ਉੱਪਰ ਬੈਠਾ ਹੈ ਜਿਹੜਾ ਤੁਹਾਡੀ ਕਿਸਮਤ ਲਿਖ ਕੇ ਤੁਹਾਨੂੰ ਇੱਥੇ ਭੇਜਦਾ ਧਰਤੀ ਤੇ, ਜੀ, ਕੋਈ ਸ਼ਕਤੀ ਉਹਨੂੰ ਜਨਮ ਦਿੰਦਾ ਸ਼ਕਤੀ ਕੋਈ। ਅਤੇ ਜਦੋਂ ਮਤਲਬ ਤਰਕਸ਼ੀਲ ਜੁਆਇਨ ਕੀਤੀ ਹੈ ਜੀ, ਉਦੋਂ ਇਹ ਸਾਰਾ ਕੁਝ ਸਾਫ਼ ਹੋ ਗਿਆ ਵੀ ਅਸਲ 'ਚ ਮਨੁੱਖ ਜੀ ਦੀ ਜਿਹੜੀ ਕਿਸਮਤ ਆ ਕਿਤੋਂ ਉੱਪਰੋਂ ਲਿਖ ਕੇ ਨਹੀਂ ਆਉਂਦੀ ਹੈ। ਇਸ ਧਰਤੀ ਦੇ ਉੱਤੇ ਆਪਣੀ ਮੁਸ਼ੱਕਤ ਨਾਲ, ਆਪਣੀ ਕਿਰਤ ਕਮਾਈ ਨਾਲ ਹੀ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਯੋਗ ਬਣਾ ਸਕਦਾ ਹੈ। ਜੀ। ਜੇ ਇੱਥੇ ਸਾਰਾ ਕੁਛ ਸਹੀ ਸਿਸਟਮ, ਇੱਥੋਂ ਦਾ ਰਾਜਨੀਤਿਕ ਪ੍ਰਬੰਧ, ਇੱਥੋਂ ਦਾ ਸਮਾਜਿਕ ਪ੍ਰਬੰਧ ਵਧੀਆ ਮਨੁੱਖਵਾਦੀ ਬਣ ਜਾਵੇ, ਜੀ ਜੀ, ਤਾਂ ਉਹ ਕੋਈ ਉੱਪਰਲੇ ਜਿਹੜੇ ਨੰਬਰ ਸਾਡੇ 'ਤੇ ਥੋਪੇ ਜਾਂਦੇ ਆ, ਕਹੇ ਜਾਂਦੇ ਆ, ਉਹਨਾਂ ਦੀ ਕੋਈ ਲੋੜ ਨਹੀਂ ਹੈ। ਜੀ, ਪਰ ਇੱਥੇ ਫਿਰ ਇੱਕ ਦੁਬਿਧਾ ਇਹ ਬਣ ਜਾਂਦੀ ਆ, ਗੱਲ ਪਹਿਲਾਂ ਹੀ ਬਹੁਤ ਖੁੱਲ੍ਹ ਗਈ ਹੁਣ। ਤੁਸੀਂ ਕਿਹਾ ਵੀ ਜਿਹੜੀ ਤਰਕਸ਼ੀਲ ਸੋਚ ਆ ਉਹਦੇ ਵਿੱਚ ਜਿਹੜੀ ਇੱਕ ਆਪਾਂ ਕਹਿੰਦੇ ਵੀ ਸੁਪਰ ਪਾਵਰ ਉੱਪਰ ਬੈਠੀ, ਉਹਨੇ ਚੁਟਕੀ 'ਚ ਪਤਾ ਨਹੀਂ ਬਣਾ ਤਾ, ਪਤਾ ਨਹੀਂ ਅੱਖ ਦੇ ਕੋਈ ਧਰਮ ਕਹਿੰਦਾ ਅੱਖ ਦੇ ਫਰੋਕੇ ਨਾਲ ਹੀ ਬਣਾ ਤਾ, ਲੇਕਿਨ ਤਰਕਸ਼ੀਲ ਸੋਚ ਇਹ ਕਹਿੰਦੀ ਆ ਕਿ ਨਹੀਂ, ਅੱਖ ਦੇ ਫਰੋਕੇ ਨਾਲ ਨਹੀਂ ਬਣਿਆ। ਡਾਰਵਿਨ ਦੀ ਥਿਊਰੀ ਜੋ ਕਹਿੰਦੀ ਆ ਉਹਦੇ ਹਿਸਾਬ ਨਾਲ ਬਣਿਆ ਵੀ ਇੰਨੇ ਹਜ਼ਾਰਾਂ ਲੱਖਾਂ ਹੀ ਸਾਲ ਇੱਦਾਂ ਲੱਗ ਗਏ ਆ। ਲੇਕਿਨ ਫਿਰ ਇੱਥੇ ਇੱਕ ਸਵਾਲ ਇਹ ਹੁੰਦਾ ਵੀ ਜਿਹੜੇ ਸਾਡੇ ਭਗਤ ਨੇ ਜਾਂ ਸਾਡੇ ਗੁਰੂ ਸਾਹਿਬਾਨ ਨੇ, ਉਹ ਤਾਂ ਇਸ ਚੀਜ਼ ਦੀ ਮਾਨਤਾ ਕਰਦੇ ਨੇ ਕਿ ਇੱਕ ਸ਼ਕਤੀ ਹੈ, ਜੇ ਬਣਿਆ ਤਾਂ ਉਹਦੇ ਰਜ਼ਾ 'ਚ ਹੋ ਕੇ ਬਣਿਆ ਆ, ਬਾਕੀ ਉਹਦੀ ਜੋ ਰਜ਼ਾ 'ਚ ਬਣਿਆ ਇਹ ਸਿਸਟਮ, ਉਹਦੇ ਵਿੱਚ ਸਾਇੰਸ ਹੈ, ਪਰ ਅਸੀਂ ਉਹ ਤੋਂ ਵੀ ਕਈ ਵਾਰ ਇਨਕਾਰੀ ਹੋ ਜਾਂਦੇ ਹਾਂ। ਇਹਦੇ ਬਾਰੇ ਕੀ ਬੋਲੂਗੇ? ਨਹੀਂ, ਉਹਦੇ ਬਾਰੇ ਦੇਖੋ, ਜਿਹੜੇ ਉਸ ਨੂੰ ਮੰਨਣ ਵਾਲੇ ਲੋਕ ਨੇ, ਅਸਲ ਦੇ ਵਿੱਚ ਨਾ, ਜੇ ਧਰਮ ਦੀ ਵੀ ਆਪਾਂ ਗੱਲ ਕਰੀਏ ਜੀ, ਧਰਮ ਹਰ ਇੱਕ ਮਨੁੱਖ ਦਾ ਆਪਣਾ ਨਿੱਜੀ ਉਹਦੀ ਜ਼ਿੰਮੇਵਾਰੀ ਆ, ਉਹ ਮੰਨੇ ਨਾ ਮੰਨੇ ਜੀ, ਉਹਦਾ ਫਰਜ਼ ਆ, ਉਹਦਾ ਅਧਿਕਾਰ ਹੈ ਜੀ। ਜਦੋਂ ਤੁਸੀਂ ਆਹ ਗੱਲ ਕਰਦੇ ਹੋ ਬਈ ਕਿਤੇ ਨਾ ਕਿਤੇ ਕੋਈ ਨਾ ਕੁਛ ਤਾਂ ਹੈ ਨਾ, ਮਤਲਬ ਜਿਹੜਾ ਕੁਛ ਉਹ ਨਹੀਂ, ਮੈਂ ਨਹੀਂ ਗੱਲ ਕਰਦਾ, ਮੈਂ ਲੁਕਾਈ ਦਾ ਸਵਾਲ ਰੱਖਿਆ। ਅਤੇ ਪਰ ਜੇ ਜਦੋਂ ਆਪਾਂ ਦੂਜੇ ਉਹ ਗੱਲ ਕਰਦੇ ਹਾਂ ਪਿਛਲੇ ਭਗਤਾਂ ਦੀ ਜਾਂ ਸਾਡੇ ਗੁਰੂਆਂ ਦੀ, ਹਾਂਜੀ, ਉਹਨਾਂ ਨੇ ਵੀ ਸਾਨੂੰ ਕਿਤੇ ਨਹੀਂ ਐਂ ਦੱਸਿਆ ਹੈ। ਉਹਨਾਂ ਨੇ ਵੀ ਸਦੋਂ ਜੋ ਸਮਾਜ ਦੇ ਵਿੱਚ ਉਸ ਵੇਲੇ ਪ੍ਰਚਲਿਤ ਸੀ, ਉਹਨਾਂ ਦੇ ਉੱਤੇ ਉਂਗਲ ਰੱਖ ਕੇ ਉਹਨਾਂ ਨੂੰ ਨਿਖੇਧੀ ਕੀਤੀ ਆ ਉਸ ਗੱਲ ਦੀ। ਪਰ ਗੁਰੂ ਨਾਨਕ ਪਾਤਸ਼ਾਹ ਦਾ ਜਪਜੀ ਸਾਹਿਬ ਆਪਾਂ ਸਟਾਰਟ ਕਰਦੇ ਹੋ, ਕਹਿੰਦੇ ਇੱਕ ਓਂਕਾਰ ਕੇ ਇੱਕ ਸਰਬ ਸ਼ਕਤੀ ਹੈ। ਨਹੀਂ, ਉਹਨਾਂ ਦੇ ਅਰਥ ਤੁਸੀਂ ਦੇਖੋ ਆਪਣੇ ਆਪਣੇ ਢੰਗ ਨਾਲ ਜਿਵੇਂ ਮਰਜ਼ੀ ਆਪਰੇਟ ਕਰੀ ਜਾਓ। ਹਾਂ, ਅਰਥ ਹਾਂ ਉਹ ਮਨੁੱਖ ਨੇ ਬਣਾਏ। ਹਾਂ, ਉਹ ਮਨੁੱਖ ਨੇ ਆਪ ਹੁਣ ਵੀ ਮਤਲਬ ਉਹ ਏਕ ਓਂਕਾਰ ਨੂੰ ਵੀ
ਜਿਹੜੇ ਵਿਗਿਆਨਕ ਵਿਚਾਰਧਾਰਾ ਦੇ ਮੰਨਣ ਵਾਲੇ ਆ ਉਹਦੀ ਵਿਆਖਿਆ ਹੋਰ ਢੰਗ ਨਾਲ ਕਰਦੇ ਆ। ਜਿਹੜੇ ਧਰਮ ਨੂੰ ਮਤਲਬ ਮੁੱਖ ਰੱਖ ਕੇ ਗੱਲ ਕਰਦੇ ਆ ਉਹ ਹੋਰ ਢੰਗ ਨਾਲ ਕਰਦੇ ਆ ਜੀ। ਠੀਕ ਆ ਜੀ। ਮਤਲਬ ਸ੍ਰਿਸ਼ਟੀ ਠੀਕ ਆ ਵੀ ਇਹ ਇੱਕ ਪਦਾਰਥ ਹੈ ਜਿਹਦੇ ਨਾਲ ਸਾਰੀ ਕੁਝ ਸ੍ਰਿਸ਼ਟੀ ਆ ਮਤਲਬ ਬਣੀ ਹੋਈ ਹੈ। ਜੀ ਬਿਲਕੁਲ। ਜਿੱਦਾਂ ਆਪਾਂ ਨੇ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਮੇਘਰਾਜ ਮਿੱਤਰ ਹੁਣੀ 1984 ਦੇ ਵਿੱਚ ਉਦਮ ਕੀਤਾ ਕਿ ਚਲੋ ਇੱਕ ਵਿਗਿਆਨਕ ਸੋਚ ਡਿਵੈਲਪ ਕਰੀਏ ਲੋਕਾਂ 'ਚ। ਠੀਕ ਹੈ, ਧਰਮ ਆਪਣੀ ਜਗ੍ਹਾ ਜਿਹੜੀ ਮੰਨਣਾ ਮੰਨੋ, ਜਿਹੜਾ ਜਿਸ ਆਸਥਾ ਦੇ ਵਿੱਚ ਹੈਗਾ ਉਹਨੂੰ ਠੀਕ ਹੈ ਚੱਲੀ ਜਾਣ ਦਿਓ। ਲੇਕਿਨ ਜੇ ਸਮਾਜ ਦੀ ਆਪਾਂ ਨੇ ਤਰੱਕੀ ਕਰਵਾਉਣੀ ਆ ਤਾਂ ਬਾਈ ਨਾ ਥੋੜ੍ਹੀ ਵਿਗਿਆਨਕ ਸੋਚ ਲੈ ਕੇ ਆਓ। ਵਿਗਿਆਨਕ ਸੋਚ ਇਨ ਦਾ ਸੈਂਸ ਕਿ ਤਰਕ ਲੈ ਕੇ ਆਓ। ਜੇ ਤੁਹਾਨੂੰ ਕਿਸੇ ਚੀਜ਼ ਨੂੰ ਕੋਈ ਕਹਿ ਰਿਹਾ ਕਿ ਇਹਨੂੰ ਮੰਨ ਲਓ, ਨਾ ਮੰਨੋ, ਪਹਿਲਾਂ ਤਰਕ ਕਰਕੇ ਤਾਂ ਦੇਖੋ ਵੀ ਇਹ 'ਚ ਹੈ ਵੀ ਹੈ ਕਿ ਕੁਛ ਵੈਸੇ ਹੀ ਤੁਹਾਨੂੰ ਤੋਰਿਆ ਹੋਇਆ ਆ। ਫਿਰ ਪੰਜਾਬ ਦੇ ਵਿੱਚ ਇਹ ਲਹਿਰ ਕਦੋਂ ਸ਼ੁਰੂ ਹੋਈ, ਕਿਉਂਕਿ ਤੁਸੀਂ ਉਹਨਾਂ ਸਮਿਆਂ ਦੇ ਵਿੱਚ ਮੋਢੀ ਰਹੇ ਆ? ਪੰਜਾਬ ਦੇ ਵਿੱਚ ਤਰਕਸ਼ੀਲ ਸੁਸਾਇਟੀ ਦੀ ਜਿਹੜੀ ਹੋਂਦ ਹੈ ਉਹ 1984 ਦੇ ਵਿੱਚ ਇਹਦੀ ਸਥਾਪਤੀ ਹੁੰਦੀ ਹੈ। ਜੀ ਜੀ ਜੀ। ਉਹ ਸਥਾਪਤੀ ਦੇ ਪਿੱਛੇ ਵੀ ਇੱਕ ਕਾਰਨ ਨੇ ਜੀ। ਕਿਉਂਕਿ ਡਾਕਟਰ ਇਬਰਾਹਿਮ ਟੀਕਾਬੂਰ ਜਿਹੜੇ ਲੰਕਾ ਦੇ ਇੱਕ ਵਿਗਿਆਨੀ ਹੋਏ, ਹਾਂਜੀ ਹਾਂਜੀ ਹਾਂਜੀ, ਮਨੋਵਿਗਿਆਨੀ, ਉਹਨਾਂ ਦੀ ਇੱਕ ਬੁੱਕ ਆਈ ਸੀ ਉਹਨਾਂ ਦਿਨਾਂ ਦੇ ਵਿੱਚ, ਬੀ ਗੌਨ ਗੌਡਮੈਨ ਜੀ ਜੀ, ਜਿਹਦਾ ਪੰਜਾਬੀ ਅਨੁਵਾਦ ਸਾਡੇ ਪੰਜਾਬੀ ਕਈ ਬੁੱਧੀਜੀਵੀਆਂ ਨੇ ਰਲ ਕੇ ਉਹਦਾ ਜਦੋਂ ਪੰਜਾਬੀ ਅਨੁਵਾਦ ਕਰਕੇ ਉਹਦਾ ਪ੍ਰਿੰਟ ਕਰਵਾਇਆ, ਉਹਨੂੰ ਛਪਾਇਆ, ਲੋਕਾਂ ਦੇ ਵਿੱਚ ਲੈ ਕੇ ਗਏ, ਤਾਂ ਉਹਦਾ ਇੰਨਾ ਵਧੀਆ ਰਿਸਪੌਂਸ ਲੋਕਾਂ ਤੋਂ ਭਰਵਾਂ ਹੁੰਗਾਰਾ ਮਿਲਿਆ। ਅਤੇ ਅੱਜ ਤੱਕ ਉਸ ਕਿਤਾਬ ਦੀਆਂ ਲੱਖਾਂ ਜਿਹੜੀਆਂ ਕਾਪੀਆਂ ਨੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਜਾ ਚੁੱਕੀਆਂ ਨੇ। ਈਵਨ ਕਿ ਆਪਣਾ ਇੱਕ ਇੰਗਲਿਸ਼ ਰਾਈਟਰ ਸੀਗਾ ਸਟੀਫਨ ਹਾਕਿੰਗ, ਉਹਨਾਂ ਦੀ ਦ ਗੋਡ ਡਿਲੂਜ਼ਨ, ਇਹ ਵੀ ਮੈਂ ਬੁੱਕ ਬਹੁਤ ਦੇਖੀ ਹੈ ਪੰਜਾਬੀ ਘਰਾਂ ਦੇ ਵਿੱਚ, ਔਰ ਅੰਗਰੇਜ਼ੀ 'ਚ ਨਾਲੇ ਉਹ ਬਹੁਤ ਪੜ੍ਹਿਆ ਉਹਨੂੰ ਵੀ। ਬਿਲਕੁਲ, ਉਹ ਪੁਰਾਣੇ ਵਿਗਿਆਨੀਆਂ ਦੇ ਪਿਛਲੇ ਜਿਹੜੇ ਵਿਗਿਆਨੀ ਨੇ ਉਹਨਾਂ ਨੇ ਬਹੁਤ ਕੁਛ ਮਤਲਬ ਇਹਨਾਂ ਗੱਲਾਂ ਦੇ ਉੱਤੇ ਲਿਖਿਆ। ਜਿਵੇਂ ਡਾਕਟਰ ਟੀਕਾਬੂਰ ਨੇ ਜਿਹੜੇ, ਇਹਨਾਂ ਦੀ ਸਟੱਡੀ ਹੀ, ਇਹਨਾਂ ਦੀ ਜਿਹੜੀ PhD ਹੈ ਉਹ ਇਸੇ ਵਿਸ਼ੇ 'ਤੇ ਹੈ। ਜੀ ਜੀ ਜੀ। ਕਿਉਂਕਿ ਸਾਡੇ ਸਮਾਜ ਦੇ ਵਿੱਚ ਜਿੱਥੇ ਕਿਤੇ ਵੀ ਕੋਈ ਗੈਬੀ ਸ਼ਕਤੀ ਨਾਲ ਸੰਬੰਧਿਤ ਕੋਈ ਘਟਨਾ ਵਾਪਰਦੀ ਹੈ ਜੀ ਜੀ, ਉਸ ਮਨੁੱਖ ਨੇ ਉੱਥੇ ਜਾ ਕੇ ਉਹਦੀ ਪੂਰੀ ਪੜਤਾਲ ਕੀਤੀ ਹੈ ਜੀ। ਉਹਨੇ ਜਦੋਂ PhD ਕੀਤੀ ਆ, ਉਹ PhD ਵੱਖ-ਵੱਖ ਘਟਨਾਵਾਂ ਦਾ ਹੀ ਇੱਕ ਥੀਸਿਸ ਹੈ ਉਹਦਾ, ਜਿਹੜੀ ਉਹ ਤੇ ਦੇ ਪੁਰਸ਼ ਹਾਰ ਗਏ ਪੰਜਾਬੀ ਕਿਤਾਬ ਆ, ਜਿਹੜਾ ਪਹਿਲੀ ਉਹਦੀ ਕਿਤਾਬ ਹੈ, ਉਹ ਇੱਕ ਕਿਸਮ ਦਾ ਥੀਸਿਸ ਆ। ਉਹਨੇ ਦੁਨੀਆ ਭਰ ਦੇ ਵਿੱਚ ਜਿੱਥੇ ਕਿਤੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਸੀ ਜਿਨ੍ਹਾਂ ਨੂੰ ਗੈਬੀ ਸ਼ਕਤੀਆਂ ਦੇ ਨਾਲ ਜੋੜ ਕੇ ਪ੍ਰਚਾਰਿਆ ਜਾ ਰਿਹਾ ਸੀ, ਉਹਨਾਂ ਨੇ ਉਹ ਕੱਲੀ ਦੀ ਵਿਆਖਿਆ ਕੀਤੀ ਹੈ, ਉਹਦੇ ਨਾਲ ਸਟੱਡੀ ਕੀਤੀ ਹੈ, ਅਤੇ ਉਹਨਾਂ ਦਾ ਐਕਸਪਲੇਨ ਕੀਤਾ ਲੋਕਾਂ ਨੂੰ ਅਸਲ ਦੇ ਵਿੱਚ ਵੀ ਇਹਦੇ ਪਿੱਛੇ ਕਿਸੇ ਵੀ ਕਿਸਮ ਦਾ ਕੋਈ ਦੇਵੀ ਦੇਵਤਾ, ਕੋਈ ਭੂਤ ਪ੍ਰੇਤ, ਕੋਈ ਅਗੰਮੀ ਸ਼ਕਤੀ ਕੰਮ ਨਹੀਂ ਕਰਦੀ ਹੈ। ਇਹ ਵਿਗਿਆਨ ਦੇ ਕੁਝ ਨਿਯਮ ਨੇ ਜਿਨ੍ਹਾਂ ਨਾਲ ਇਹ ਸਾਰਾ ਕੁਝ ਵਾਪਰ ਰਿਹਾ ਜੀ, ਉਹਨੇ ਸਪਸ਼ਟ ਕੀਤਾ। ਅਤੇ ਉਹ ਕਿਤਾਬ ਨੂੰ ਮਤਲਬ ਇੰਨਾ ਹੁੰਗਾਰਾ ਵਧੀਆ ਮਿਲਿਆ, ਅਤੇ ਜਿਹਨੂੰ ਉਸ ਤੋਂ ਬਾਅਦ ਫਿਰ ਜਿਹੜੀ ਤਰਕਸ਼ੀਲ ਸੁਸਾਇਟੀ ਦੀ ਸਥਾਪਨਾ ਕਰਨੀ ਪਈ, ਉਹਨੂੰ ਜਥੇਬੰਦਕ ਰੂਪ ਦੇਣਾ ਪਿਆ। ਜੀ ਬਿਲਕੁਲ। ਆਪਾਂ ਇਸੇ ਕੜੀ ਨੂੰ ਅੱਗੇ ਤੋਰਦੇ ਹਾਂ। ਤੁਸੀਂ ਜਥੇਬੰਦੀ ਦੀ ਗੱਲ ਕੀਤੀ ਆ, ਤੁਸੀਂ ਧਰਮ ਦੀ ਵੀ ਥੋੜ੍ਹੀ ਗੱਲ ਕੀਤੀ ਆ, ਤਰਕਸ਼ੀਲ ਦਲ ਦੀ ਵੀ ਗੱਲ ਕੀਤੀ ਆ। ਜਿਹੜਾ ਸਾਡਾ ਸਮਾਜ ਆ, ਸਾਡਾ ਪੰਜਾਬੀ ਭਾਈਚਾਰਾ, ਆਪਾਂ ਕਹਿੰਦੇ ਤਾਂ ਹੈਗੇ ਆ ਵੀ ਬਹੁਤ ਰਿਚ ਕਲਚਰ ਆ, ਪਰ ਇਹ 'ਚ ਜਿੱਦਾਂ ਕਹਿ ਲਓ ਵੀ ਭੰਬਲ ਭੂਸੇ, ਭਰਮ ਭੁਲੇਖੇ, ਖਿੱਚੋਤਾਣ ਬੜੀ ਆ, ਹਜੇ ਵੀ ਚੱਲਦੀ ਆ ਰਹੀ ਆ। ਉਹ ਕੋਈ ਨਵੀਂ ਨਹੀਂ ਹੈਗੀ, ਪਿਛਲੇ ਸਮੇਂ ਤੋਂ ਚੱਲਦੀ ਆ ਰਹੀ ਹੈ। ਪਤਾ ਨਹੀਂ ਤਾਂ ਅਸੀਂ ਗੁਰਬਾਣੀ ਨੂੰ ਨਹੀਂ ਢੰਗ ਨਾਲ ਸਮਝਿਆ, ਪਤਾ ਨਹੀਂ ਅਸੀਂ ਸਾਇੰਸ ਨੂੰ ਨਹੀਂ ਉਹਨਾਂ ਐਡਜਸਟਮੈਂਟ ਕਰ ਪਾ ਰਹੇ ਹੈਗੇ, ਮਤਲਬ ਕਿ ਇੱਕ ਕੰਬੀਨੇਸ਼ਨ ਨਹੀਂ ਸਹੀ ਬਣ ਰਿਹਾ, ਲੱਗਦਾ ਤਾਂ ਇੱਦਾਂ ਹੀ ਆ। ਬਹੁਤੇ ਸਾਰੇ ਲੋਕ ਆ ਆਪਣੇ ਦੇ ਵਿੱਚ ਜਿਹੜੇ ਇਹ ਸੋਚਦੇ ਆ ਵੀ ਜਿਹੜੀ ਤਰਕਸ਼ੀਲਤਾ ਅਤੇ ਦੂਜੇ ਪਾਸੇ ਧਰਮ ਆ, ਵੀ ਇਹ ਆਪਸ ਵਿੱਚ ਆਪੋ ਵਿਰੋਧੀ ਆ। ਤੁਸੀਂ ਇਹਦੇ ਬਾਰੇ ਕੀ ਸੋਚਦੇ ਆ ਕਿ ਕੀ ਤਰਕਸ਼ੀਲ ਸੋਚ ਅਤੇ ਧਾਰਮਿਕ ਵਿਸ਼ਵਾਸ ਇਕੱਠੇ ਨਹੀਂ ਚੱਲ ਸਕਦੇ? ਦੇਖੋ, ਧਰਮ ਦੇ ਵਿੱਚ ਧਰਮ ਦੇ ਨਾਂ 'ਤੇ ਜੋ ਅਡੰਬਰਵਾਦ ਇੱਥੇ ਸਥਾਪਿਤ ਹੋਇਆ ਜੀ, ਤਰਕਸ਼ੀਲ ਸੁਸਾਇਟੀ ਦਾ ਉਹਦੇ ਨਾਲ ਵਿਰੋਧ ਹੈ। ਮਤਲਬ ਕਿ ਤੁਸੀਂ ਜਿਹੜੀ ਵਿਰੋਧਤਾ ਕਰਦੇ ਹੋ, ਧਰਮ ਦੀ ਵਿਰੋਧਤਾ ਨਹੀਂ ਹੈਗੀ, ਧਰਮ ਦੇ ਵਿੱਚ ਅਡੰਬਰ ਜਿਹੜੇ ਉਹਦੀ ਵਿਰੋਧਤਾ ਆ। ਹਾਂ, ਧਰਮ ਆਪਣੇ ਜੋ ਮਰਜ਼ੀ ਮੰਨੀ ਜਾਵੇ ਕਿਸੇ ਨੂੰ, ਮਤਲਬ ਆਸਥਾ ਦੇ ਨਾਂ ਦੇ ਉੱਤੇ ਜਿਹੜੇ ਧਰਮ ਦੇ ਵਿੱਚ ਅਡੰਬਰ ਸ਼ੁਰੂ ਕਰ ਲਏ ਇੱਥੋਂ ਦੇ ਪੁਜਾਰੀ ਵਰਗ ਨੇ ਆਪਣੀਆਂ ਦੁਕਾਨਦਾਰੀਆਂ ਚਲਾਉਣ ਲਈ, ਠੱਗੀ ਲੋਕਾਂ ਨਾਲ ਠੱਗੀ ਮਾਰਨ ਲਈ, ਅਤੇ ਤਰਕਸ਼ੀਲ ਸੁਸਾਇਟੀ ਉਹਨੂੰ ਐਕਸਪੋਜ਼ ਕਰਦੀ ਹੈ, ਨੰਗਾ ਕਰਦੀ ਹੈ ਸਾਰੇ ਕਾਸੇ ਨੂੰ ਜੀ, ਵੀ ਇਹਦੀ ਲੋੜ ਨਹੀਂ ਹੈ ਕੋਈ ਜੀ। ਸੋ ਇਹਦਾ ਮਤਲਬ ਤੁਸੀਂ ਧਰਮ ਨੂੰ ਨਕਾਰਦੇ ਨਹੀਂ ਹੈਗੇ, ਧਰਮ ਨੂੰ ਵੀ ਨਾਲ ਲੈ ਕੇ ਚੱਲਦੇ ਆ, ਵੀ ਤੁਹਾਡੀ ਸੋਚ ਹੈ, ਮੰਨੋ ਚਾਹੇ ਨਾ ਮੰਨੋ, ਉਹ ਅਗਲੇ ਦੀ ਨਿੱਜੀ ਮਰਜ਼ੀ ਜੀ। ਪਰ ਉਹਦੇ ਵਿੱਚ ਫਿਰ ਇੱਕ ਗਾਹਾਂ ਅੱਗੇ ਨਿਕਲ ਜਾਂਦਾ ਸਵਾਲ, ਫਿਰ ਲੋਕੀ ਵਿੱਚ ਹੋਰ ਵੀ ਨਕੁੰਦਰਾ ਮਾਰ ਜਾਂਦੇ ਆ, ਅੱਛਾ ਤੁਸੀਂ ਧਰਮ ਨੂੰ ਨਹੀਂ ਕੁਛ ਕਹਿੰਦੇ ਹੈਗੇ, ਚਲੋ ਮੰਨ ਲੈਂਦੇ ਆ, ਫਿਰ ਉਹ ਤੁਹਾਨੂੰ ਸਵਾਲ ਇਹ ਰੱਖ ਦਿੰਦੇ ਆ ਕਿ ਤੁਸੀਂ ਕਿਹੜਾ ਰੱਬ ਨੂੰ ਮੰਨਦੇ ਆ, ਧਰਮ ਵਾਲੇ ਤਾਂ ਰੱਬ ਨੂੰ ਮੰਨਦੇ ਆ, ਫਿਰ ਉੱਥੇ ਸਵਾਲ ਬੜਾ ਔਖਾ ਹੋ ਜਾਂਦਾ ਹੋਣਾ। ਨਹੀਂ, ਉਹੀ ਹੈ ਨਾ, ਤਰਕਸ਼ੀਲ ਜਿਹੜੀ ਸੁਸਾਇਟੀ ਆ ਉਹ ਵਿਗਿਆਨ 'ਤੇ ਆਧਾਰਿਤ, ਵਿਗਿਆਨਕ ਵਿਚਾਰਧਾਰਾ 'ਤੇ ਖੜੀ ਹੈ। ਵਿਗਿਆਨ ਇਹ ਕਹਿੰਦਾ ਹੈ
ਬਈ ਇਹ ਜਿਹੜੀ ਸ੍ਰਿਸ਼ਟੀ ਬਣੀ ਆ, ਬ੍ਰਹਿਮੰਡ ਬਣਿਆ ਹੈ, ਜੀ ਇਹਦੇ ਪਿੱਛੇ ਕਿਸੇ ਕਿਸਮ ਦੀ ਕੋਈ ਗੈਬੀ ਸ਼ਕਤੀ ਜਾਂ ਕੋਈ ਰੱਬ ਵਗੈਰਾ ਦਾ ਕੋਈ ਹੱਥ ਨਹੀਂ ਹੈ। ਜੀ ਇਹ ਤੁਸੀਂ ਡਾਰਵਨ ਦੀ ਜਿਹੜੀ ਜੀਵ ਵਿਕਾਸ ਥਿਊਰੀ ਹੈ, ਜੀ ਜੀ ਉਹ ਸਾਰਾ ਕੁਝ ਸਪਸ਼ਟ ਕਰਦੀ ਆ ਵੀ ਅਸਲ 'ਚ ਜੋ ਕੁਝ ਵੀ ਸਾਡੇ ਸਾਹਮਣੇ ਦਿਖ ਰਿਹਾ ਇਹ ਸ੍ਰਿਸ਼ਟੀ ਆ ਕਿਵੇਂ ਬਣੀ ਹੈ। ਇਹਦੇ ਪਿੱਛੇ ਕੋਈ ਗੰਮੀ ਸ਼ਕਤੀ ਦਾ ਕੋਈ ਰੋਲ ਨਹੀਂ ਹੈ। ਵੈਸੇ ਵੀ ਅਸੀਂ ਉਹ ਜੇ ਮੰਨਦੇ ਦਰਸ਼ਕ ਯਕੀਨਨ ਹੁਣ ਆਨੰਦ ਵੀ ਲੈ ਰਹੇ ਹੋਣਗੇ ਇਸ ਗੱਲਬਾਤ ਦਾ। ਜਦੋਂ ਬੁੱਧੀਜੀਵੀ ਲੋਕ ਜੁੜਦੇ ਨੇ ਕੈਮਰਿਆਂ ਦੇ ਉੱਪਰ ਤੇ ਉਦੋਂ ਮਜ਼ਾ ਵੀ ਆਉਂਦਾ ਆ। ਇੱਥੇ ਇੱਕ ਨਾ ਫਿਰ ਆਪਣੇ ਆਪ 'ਚ ਖਿਆਲ ਆਉਂਦਾ ਆ ਕਿ ਅਸੀਂ ਕਿਹੜੀ ਉਲਝਣ ਦੇ ਵਿੱਚ ਫਸੇ ਹੋਏ ਹਾਂ। ਅਸੀਂ ਜਦੋਂ ਅਕੈਡਮਿਕ ਪੜ੍ਹਾਈ ਕਰਦੇ ਹਾਂ, ਅਸੀਂ ਜਿੰਨੇ ਮਰਜ਼ੀ ਧਾਰਮਿਕ ਹੋਈਏ, ਅਸੀਂ ਚਾਹੇ ਰੱਬ ਦੀ ਹੋਂਦ ਨੂੰ ਯੈਸ ਕੀਤਾ ਹੋਵੇ ਸਾਰੇ ਟੱਬਰ ਨੇ, ਲੇਕਿਨ ਸਾਡਾ ਬੱਚਾ ਜਦੋਂ ਸਕੂਲਾਂ 'ਚ ਪੇਪਰ ਪਾਸ ਕਰਕੇ ਆਉਂਦਾ ਉਹ ਤਾਂ ਡਾਰਵਿਨ ਦੀ ਥਿਊਰੀ ਲਿਖ ਕੇ ਆਉਂਦਾ। ਲੇਕਿਨ ਪੇਪਰ ਪਾ ਕੇ ਆ ਗਿਆ ਘਰ ਆ ਕੇ ਫਿਰ ਤੁਸੀਂ ਉਹਨੂੰ ਇਹ ਕਹਿ ਦਿੰਦੇ ਹੋ ਕਿ ਨਹੀਂ ਉਹ ਪੇਪਰ ਤੱਕ ਸੀਮਤ ਸੀਗਾ, ਵੈਸੇ ਉਹਦਾ ਰੱਬ ਨੇ ਬਣਾਇਆ ਹੋਇਆ ਆ। ਫਿਰ ਜਦੋਂ ਇੱਦਾਂ ਦੇ ਤੁਸੀਂ ਮਤਲਬ ਕਿ ਹੁਣ ਉਹਨੇ ਕੱਟੜ ਸ਼ਬਦ ਵਰਤਾਂ ਜਾਂ ਕਹਾਂ ਕਿ ਹਾਰਡ ਐਂਡ ਫਾਸਟ, ਫਿਰ ਉਹਨਾਂ ਨੂੰ ਕਿੱਦਾਂ ਸ਼ਾਂਤ ਕਰਦੇ ਆ? ਉਹ ਦੇਖੋ ਅਸੀਂ ਨਾ ਕੋਸ਼ਿਸ਼ ਹੈ ਸਾਡੀ, ਮਤਲਬ ਲਗਭਗ 40 ਸਾਲ ਹੋ ਗਏ ਪੰਜਾਬ ਦੇ ਵਿੱਚ ਵਿਚਰਦਿਆਂ ਨੂੰ, ਆਪਣੇ ਵਿਚਾਰ ਪ੍ਰਗਟਾਉਂਦਿਆਂ ਨੂੰ। ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਬੱਚਿਆਂ ਦੀ, ਸਟੂਡੈਂਟ ਦੀ, ਸਾਨੂੰ ਇਸੇ ਕਰਕੇ ਪਿਛਲੇ 8 ਸਾਲ ਤੋਂ ਸਕੂਲਾਂ ਦੇ ਵਿੱਚ ਜਾ ਕੇ ਅਸੀਂ ਮਤਲਬ ਬਕਾਇਦਾ ਤੌਰ 'ਤੇ ਆਪਣਾ ਪ੍ਰੋਗਰਾਮ ਦੇ ਕੇ ਜੀ ਲੋਕਾਂ ਨੂੰ, ਬੱਚਿਆਂ ਨੂੰ ਸਿੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਇਸ ਵਾਰੀ 8ਵੀਂ ਜਿਹੜੀ ਤਰਕਸ਼ੀਲ ਪਰਖ ਪ੍ਰੀਖਿਆ ਜੀ ਉਹ ਪੂਰੇ ਪੰਜਾਬ ਦੇ ਵਿੱਚ ਸਾਡੀਆਂ ਵੱਖ-ਵੱਖ ਸੰਸਥਾਵਾਂ, ਜਥੇਬੰਦੀਆਂ ਨੇ ਜਿਹੜੀਆਂ ਇਹ ਮਤਲਬ ਇਕਾਈਆਂ ਨੇ, ਪੇਪਰ ਹੁੰਦਾ ਕੋਈ ਤੁਹਾਡਾ? ਪੇਪਰ ਹੁੰਦਾ। ਅੱਛਾ ਜੀ। ਅਸੀਂ ਹਰ ਸਾਲ 94 ਸਕੂਲ ਪੰਜਾਬ ਦੇ ਚੁਣ ਅੱਛਾ ਕੇ ਜੀ। ਉਹਨਾਂ ਦੇ ਵਿੱਚੋਂ ਬੱਚੇ ਲੈ ਕੇ ਜੀ ਉਹਨਾਂ ਦਾ ਐਗਜ਼ਾਮ ਲੈਂਦੇ ਹਾਂ। ਜੀ 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 ਉਹਦੇ ਵਿੱਚ ਇਹ ਵਿਗਿਆਨਕ ਵਿਚਾਰਧਾਰਾ ਹੀ ਹੈ ਜਿਹੜੀ ਕਿ ਪ੍ਰਚਾਰੀ ਜਾਂਦੀ ਹੈ। ਜੀ ਉਹਦੇ ਵਿੱਚ ਸਾਡੇ ਵਿਗਿਆਨੀਆਂ ਦੀਆਂ ਜੀਵਨੀਆਂ, ਸਾਡੇ ਦੇਸ਼ ਭਗਤਾਂ ਦੀਆਂ ਜੀਵਨੀਆਂ, ਧਰਤੀ ਦੀ ਸ੍ਰਿਸ਼ਟੀ ਮਤਲਬ ਜਿਹੜੀ ਬਣੀ ਹੈ, ਧਰਤੀ ਕਿਵੇਂ ਬਣੀ, ਜੀ ਸੂਰਜ ਚੰਦ ਤਾਰੇ ਉਹਦੀ ਕਿਵੇਂ ਸਾਰੀ ਹੋਂਦ 'ਚ ਆਏ ਹੈ, ਜੀ ਉਹ ਸਾਰਾ ਗਿਆਨ ਆ ਜਿਹੜਾ ਅਸੀਂ ਇੱਕ ਸਿਲੇਬਸ ਬਕਾਇਦਾ ਤੌਰ 'ਤੇ ਹਰ ਸਾਲ ਤਿਆਰ ਕਰਕੇ ਉਹਨੂੰ ਬੱਚਿਆਂ ਕੋਲ ਲੈ ਕੇ ਜਾਂਦੇ ਹਾਂ। ਕਿਹੜੇ ਗ੍ਰੇਡ ਤੱਕ ਦਾ ਬੱਚਾ ਇਹਦੇ ਵਿੱਚ ਬੈਠਦਾ ਆ? ਉਹਦੇ 'ਚ 2 ਗਰੁੱਪ ਨੇ ਸਾਡੇ ਕੋਲ ਬਣਾਏ ਹੋਏ। ਹਾਂਜੀ। ਇੱਕ ਤਾਂ 6ਵੀਂ ਤੋਂ 8ਵੀਂ ਤੱਕ ਮਿਡਲ ਦਾ, ਜਿਹਨੂੰ ਕਹਿੰਦੇ ਆ ਸਟੈਂਡਰਡ ਦਾ। ਅੱਛਾ ਜੀ। ਇੱਕ 9ਵੀਂ ਤੋਂ 12ਵੀਂ ਤੱਕ। ਅੱਛਾ ਜੀ। ਉਹ 2 ਜਿਹੜੇ ਅਸੀਂ ਗਰੁੱਪ ਨੇ ਉਹ ਬੱਚਿਆਂ ਦੇ ਵਿੱਚ ਬਣਾਏ ਹੋਏ ਨੇ। ਉਹਦੇ ਵਿੱਚ ਅੱਡ-ਅੱਡ ਸਿਲੇਬਸ ਨੇ ਜਿਹੜੇ ਉਹ ਅਸੀਂ ਦੇ ਕੇ ਬੱਚਿਆਂ ਦੀ ਤਿਆਰੀ ਕਰਾਉਂਦੇ ਹਾਂ, ਅਤੇ ਤਾਂ ਕਿ ਬੱਚਿਆਂ ਨੂੰ ਸਮਝ ਲੱਗੇ ਵੀ ਅਸਲ ਦੇ ਵਿੱਚ ਇਸ ਸਮਾਜ ਦਾ ਜਿਹੜਾ ਜੋ ਕੁਛ ਵੀ ਇੱਥੇ ਗਲਤ ਵਾਪਰ ਰਿਹਾ ਉਹਦੇ ਪਿੱਛੇ ਕਾਰਨ ਕੀ ਨੇ, ਅਸੀਂ ਕੀ ਕਰਨਾ, ਸਾਡੀਆਂ ਕੀ ਜ਼ਿੰਮੇਵਾਰੀਆਂ ਬਣਦੀਆਂ ਨੇ, ਸਾਡੀ ਕੋਸ਼ਿਸ਼ ਹੈ, ਇਹ ਯਤਨ ਹੈ ਕਰ ਰਹੇ ਹਾਂ। ਜੀ ਮੈਂ ਹੁਣ ਥੋੜ੍ਹਾ ਜਿਹਾ ਇਹਨੂੰ ਹੋਰ ਗਾਹਾਂ ਲੈ ਕੇ ਜਾਣਾ, ਧਰਮ ਅਤੇ ਅੰਧ ਵਿਸ਼ਵਾਸ 'ਤੇ ਲੈ ਕੇ ਆਉਣਾ, ਕਿਉਂਕਿ ਤਰਕਸ਼ੀਲ ਜਿਹੜਾ ਇਨਸਾਨ ਆ ਜਾਂ ਸੁਸਾਇਟੀ ਜਦੋਂ ਕੰਮ ਕਰਦੀ ਆ, ਬੜਾ ਜ਼ੋਰ ਉਹਨਾਂ ਦਾ ਲੱਗਦਾ ਕਿ ਤੁਹਾਨੂੰ ਧਾਰਮਿਕ ਤੌਰ 'ਤੇ ਵੀ ਸੈਟਿਸਫਾਈ ਕਰ ਦਿੱਤਾ ਜਾਵੇ। ਠੀਕ ਆ, ਤੂੰ ਚੱਲੀ ਚੱਲ, ਕੋਈ ਗੱਲ ਨਹੀਂ, ਅਸੀਂ ਤੇਰੇ ਧਰਮ 'ਤੇ ਨਹੀਂ ਕਿੰਤੂ ਪਰੰਤੂ ਕਰਦੇ, ਪਰ ਜਿਹੜੇ ਪਖੰਡਾਂ ਨੇ ਤੈਨੂੰ ਜਕੜਿਆ ਹੋਇਆ, ਤੈਨੂੰ ਅਸੀਂ ਉਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਤੋਂ ਬਚ ਲਾ। ਚਲੋ ਠੀਕ ਆ, ਪਰ ਉਹ ਫਿਰ ਪਖੰਡੇ ਤਾਂ ਫਿਰ ਅੰਧ ਵਿਸ਼ਵਾਸ ਹੀ ਆ ਨਾ। ਮੈਂ ਇਹਨਾਂ ਦੋਨਾਂ ਚੀਜ਼ਾਂ ਨੂੰ ਕਲੱਬ ਕਰਦਾ। ਬਿਲਕੁਲ। ਤੁਹਾਨੂੰ ਕੀ ਲੱਗਦਾ ਕਿ ਅੱਜ ਦੇ ਸਮੇਂ 'ਚ ਧਰਮ ਲੋਕਾਂ ਨੂੰ ਫਿਰ ਜੋੜ ਰਿਹਾ ਕਿ ਵੰਡ ਰਿਹਾ ਹੈ? ਦੇਖੋ ਤੁਸੀਂ ਜਦੋਂ ਅੱਜ ਦੇ ਆਸੇ-ਪਾਸੇ ਨਿਗਾਹ ਮਾਰਦੇ ਹੋ, ਖਾਸ ਤੌਰ 'ਤੇ ਜੇ ਮੈਂ ਆਪਣੇ ਭਾਰਤ ਦੀ ਗੱਲ ਕਰਾਂ ਜੀ, ਤਾਂ ਉੱਥੇ ਧਰਮ ਨੂੰ ਕਿਵੇਂ ਮਨੁੱਖਤਾ ਦੇ ਵਿੱਚ ਵੰਡੀਆਂ ਪਾਉਣ ਲਈ ਵਰਤਿਆ ਜਾ ਰਿਹਾ ਜੀ, ਉਹ ਸਾਡੇ ਸਾਹਮਣੇ ਹੈ ਅੱਜ। ਜੀ, ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਦਿਸਦਾ ਹਿੰਦੂ ਮੁਸਲਮਾਨ ਨਾਲ ਲੜਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਹਿੰਦੂ ਸਿੱਖਾਂ ਨਾਲ ਲੜਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਮਤਲਬ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਆਪਸ ਵਿੱਚ ਹੀ ਲੜਾ ਕੇ ਜਿੱਥੋਂ ਦੇ ਰਾਜਕਰਤਾ ਸ਼੍ਰੇਣੀ ਆ ਜਿਹੜੀ, ਉਹ ਕਿਵੇਂ ਮਤਲਬ ਵੰਡੀਆਂ ਪਾ ਕੇ ਰੱਖਣਾ ਚਾਹੁੰਦੀ ਹੈ ਧਰਮਾਂ ਦੇ ਆਧਾਰ 'ਤੇ, ਉਹ ਸਾਰਾ ਕੁਝ ਸਾਡੇ ਸਾਹਮਣੇ ਹੈ ਜੀ। ਆ ਪਿਛਲੇ ਜਿਹੜੀਆਂ ਹੁਣੇ ਮਤਲਬ ਵਾਪਰੀਆਂ ਨੇ ਘਟਨਾਵਾਂ, ਇੱਕ ਜਿਹੜੀ ਉਹ ਉੱਥੇ ਲੈਣ ਜਾਂਦੇ ਆ ਆਪਣੇ ਗੰਗਾ ਤੋਂ ਕਾਬੜੀਆ ਲੋਕ ਨੇ ਜਿਹੜੇ, ਉਹ ਗੰਗਾ ਜਲ ਲੈ ਕੇ ਆਉਂਦੇ ਆ ਹਰਿਦੁਆਰ ਤੋਂ ਦਿੱਲੀ ਤੱਕ ਆਉਂਦੇ ਆ ਵਿਚਾਰੇ ਉਹ। ਅਤੇ ਤੁਸੀਂ ਦੇਖੋਗੇ ਬਈ ਉਹ ਜਿਹੜੇ ਰਸਤੇ ਤੋਂ ਜਾਂਦੇ ਆ, ਇੱਥੋਂ ਦੀਆਂ ਸਰਕਾਰਾਂ ਨੇ ਉਹ ਰਸਤੇ ਦੇ ਵਿੱਚ ਜਿੰਨੀਆਂ ਦੁਕਾਨਾਂ ਆਉਂਦੀਆਂ ਨੇ ਉਹਨਾਂ ਨੂੰ ਅਲਾਓ ਹੁਕਮ ਕਰਤਾ ਬਈ ਤੁਸੀਂ ਆਪਣੀ ਦੁਕਾਨ ਦੇ ਸਾਹਮਣੇ ਆਪਣਾ ਨਾਂ ਲਿਖ ਕੇ ਲਾਓ, ਤਾਂ ਕਿ ਪਤਾ ਲੱਗ ਸਕੇ ਵੀ ਮੁਸਲਮਾਨ ਆ ਕਿ ਹਿੰਦੂ ਆ ਕੀ ਆ। ਧਰਮ ਦਿਖਾਉਣਾ ਪਿਆ ਕਿ ਮੇਰੀ ਹਿੰਦੂ ਦੀ ਦੁਕਾਨ ਹੈ। ਮਤਲਬ ਇੱਥੇ ਤੁਸੀਂ ਕਿਵੇਂ ਕਹੋਗੇ ਵੀ ਧਰਮ ਜੋੜਦਾ ਜੀ? ਧਰਮ ਇੱਕ ਉਹਨੂੰ ਲੜਾਉਣ ਲਈ ਇੱਕ ਮਨੁੱਖ ਨੂੰ ਮਨੁੱਖ ਨਾਲ ਉਹਦੀ ਵਰਤੋਂ ਹੋ ਰਹੀ ਹੈ ਜੀ। ਸੋ ਇਹ ਆਮ ਮਨੁੱਖਾਂ ਨੂੰ ਸਮਝਣ ਦੀ ਲੋੜ ਹੈ
ਜੀ ਤੇ ਫਿਰ ਉਹ ਜਿਹੜੇ ਕਾਬੜੀਆ ਲੋਕ ਨੇ, ਨੌਜਵਾਨ ਨੇ, ਬੱਚੇ ਨੇ ਸਾਡੇ ਵਿਚਾਰੇ, ਉਹ ਜੀ ਬਿਲਕੁਲ ਉਹਨਾਂ ਦੇ ਵਿੱਚ ਕਿਸੇ ਮੰਤਰੀ ਦਾ ਬੱਚਾ, ਕਿਸੇ ਵੱਡੇ ਅਧਿਕਾਰੀ ਦਾ ਬੱਚਾ, ਕਿਸੇ ਅਮੀਰ ਵਰਗ ਦਾ ਬੱਚਾ ਨਹੀਂ ਤੁਹਾਨੂੰ ਦਿਖੂਗਾ, ਜੀ ਕਿਸੇ ਪੁਜਾਰੀ ਦਾ ਬੱਚਾ ਨਹੀਂ ਜਾਊਗਾ। ਬਿਲਕੁਲ ਸਿਰਫ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਧਾਰਮਿਕ ਆਧਾਰ ਤੇ ਵਰਤਿਆ ਜਾ ਰਿਹਾ ਹੈ, ਜੀ ਉਹ ਉਸ ਯਾਤਰਾ ਦੇ ਵਿੱਚ ਸ਼ਾਮਲ ਹੁੰਦੇ ਨੇ। ਤੇ ਉੱਥੇ ਫਿਰ ਇਸ ਵਾਰੀ ਦਾ ਮਤਲਬ ਮੈਂ ਹੈਰਾਨ ਸੀ ਇਸ ਗੱਲ ਤੇ, ਮੈਨੂੰ ਆਰਟੀਕਲ ਵੀ ਲਿਖਣਾ ਪਿਆ ਪਿਛਲੇ ਦਿਨਾਂ ਦੇ ਵਿੱਚ ਇਹਦੇ ਤੇ, ਜੀ ਬਈ ਉੱਥੇ ਕਿੰਨੀਆਂ ਕਾਰਾਂ ਭੰਨਤੀਆਂ, ਕਿੰਨੇ ਮੋਟਰਸਾਈਕਲ ਭੰਨਤੇ, ਕਿੰਨੇ ਮਤਲਬ ਹੋਟਲਾਂ ਨੂੰ ਉਹਨਾਂ ਦੀਆਂ ਕੁਰਸੀਆਂ ਮੇਜ਼ ਭੰਨ ਤੋੜ ਕਰਕੇ ਮਤਲਬ ਲੱਖਾਂ ਕਰੋੜਾਂ ਦਾ ਨੁਕਸਾਨ ਆ ਜਿਹੜਾ ਉਹ ਲੋਕਾਂ ਦਾ ਹੋਇਆ ਇੱਕ ਧਾਰਮਿਕ ਭਾਵਨਾ ਪਿੱਛੇ। ਧਰਮ ਨੂੰ ਸੋ ਸਾਨੂੰ ਇਹ ਲੋੜ ਹੈ ਮਤਲਬ ਇਹਨਾਂ ਦੇ ਉੱਤੇ ਕੰਮ ਕਰਨ ਦੀ ਵੀ, ਤੇ ਇਹ ਲੋਕਾਂ ਨੂੰ ਸਿਖਾਉਣ ਦੀ ਵੀ। ਜੀ ਸੋ ਹੁਣ ਇੱਥੇ ਫਿਰ ਗੱਲ ਮੂਹਰੇ ਆਉਂਦੀ ਹੈ ਵੀ ਧਰਮ ਦੀ ਆੜ ਦੇ ਵਿੱਚ ਅਨੁਸ਼ਾਸਨ ਨੂੰ ਕਿੱਦਾਂ ਭੰਗ ਕੀਤਾ ਜਾਂਦਾ। ਤੁਸੀਂ ਅਨੁਸ਼ਾਸਨ ਤੋਂ ਬਾਹਰ ਹੋ ਗਏ, ਅਨੁਸ਼ਾਸਨਹੀਣ ਹੋ ਗਏ। ਹਾਂ, ਅਨੁਸ਼ਾਸਨ, ਤੁਹਾਡੀ ਅਨੁਸ਼ਾਸਨ ਦੀ ਗੱਲ ਕਰ ਰਹੇ ਹਾਂ। ਅਨੁਸ਼ਾਸਨ ਬਰਕਰਾਰ ਰੱਖਣਾ ਹੁੰਦਾ ਇੱਥੋਂ ਦੇ ਰਾਜ ਪ੍ਰਬੰਧ ਨੇ। ਜੀ ਰਾਜ ਪ੍ਰਬੰਧ ਖਰੋਂ ਸਗੋਂ ਉਲਟਾ ਕੀ ਹੈ, ਉਹੀ ਰਾਜ ਪ੍ਰਬੰਧ ਉਹਨਾਂ ਦੇ ਉੱਤੇ ਹੈਲੀਕਾਪਟਰਾਂ ਰਾਹੀਂ ਫੁੱਲਾਂ ਦੀਆਂ ਵਰਖਾ ਕਰਦਾ। ਜੀ ਜੀ ਬਈ ਤੁਸੀਂ ਆਹ ਬਹੁਤ ਵਧੀਆ ਕੰਮ ਕਰ ਰਹੇ ਹੋ। ਵੀ ਦੂਜੇ ਪਾਸੇ ਧਰਮ ਦੀ ਆੜ ਦੇ ਵਿੱਚ ਮਨੁੱਖ ਤੁਹਾਨੂੰ ਲੜਾ ਰਿਹਾ, ਜੀ ਮਤਲਬ ਉਹਦੀ ਜਿਹੜੀ ਮੇਨ ਜ਼ਿੰਮੇਵਾਰੀ ਆ ਨਹੀਂ ਨਿਭਾ ਰਿਹਾ ਪ੍ਰਸ਼ਾਸਨ ਵੀ। 3 ਸ਼ਬਦ ਇੱਥੋਂ ਨਿਕਲ ਕੇ ਆ ਗਏ ਜਿਹੜਾ ਲੋਕਾਈ ਨੂੰ ਸਮਝਣਾ ਪਏਗਾ। ਇੱਕ ਤਾਂ ਹੈਗਾ ਇਕੱਲਾ ਅਨੁਸ਼ਾਸਨ, ਜਿਹੜਾ ਤੁਹਾਡਾ ਕਿ ਸਮਾਜਿਕ ਅਨੁਸ਼ਾਸਨ ਹੁੰਦਾ ਆ, ਉਹ ਤਾਂ ਤੁਹਾਨੂੰ ਤੁਹਾਡੇ ਕਿਤਾਬਾਂ 'ਚੋਂ ਵੀ ਮਿਲੇਗਾ, ਤੁਹਾਡੇ ਕਰਿਕੂਲਮ 'ਚੋਂ ਵੀ ਮਿਲੇਗਾ, ਜਾਂ ਜਿਹੜਾ ਲਾਅ ਐਂਡ ਆਰਡਰ ਹੈ ਜਾਂ ਸੰਵਿਧਾਨ। ਇੱਕ ਫਿਰ ਹੋ ਗਿਆ ਖਾਸ ਕਰਕੇ ਭਾਰਤ ਲਈ, ਚਲੋ ਆਪਾਂ ਭਾਰਤ ਤੱਕ ਹੀ ਸੀਮਿਤ ਰਹਿੰਦੇ ਹਾਂ, ਬਿਲਕੁਲ ਧਾਰਮਿਕ ਅਨੁਸ਼ਾਸਨ ਹੈ ਨਹੀਂ ਇਹਦਾ ਮਤਲਬ ਸਾਡੇ 'ਚ ਨਾ। ਤੇ ਇੱਕ ਫਿਰ ਹੋ ਗਿਆ ਵੀ ਜਦੋਂ ਫਿਰ ਆਪਾਂ ਉਸ ਅਨੁਸ਼ਾਸਨ ਤੋਂ ਦਿਸ਼ਾਹੀਣ ਹੋ ਕੇ ਧਾਰਮਿਕ ਅਨੁਸ਼ਾਸਨ ਦੇ ਵਿੱਚ ਗੜਬੜੀ ਕਰਦੇ ਹਾਂ, ਤੇ ਫਿਰ ਅਸੀਂ ਨਾਲ ਫਿਰ ਅੰਧ ਵਿਸ਼ਵਾਸ ਵੀ ਜੋੜ ਲੈਂਦੇ ਹਾਂ। ਅਸਲ 'ਚ ਗੜਬੜੀ ਉੱਥੇ ਹੁੰਦੀ ਹੈ ਜੀ, ਜਦੋਂ ਅਸੀਂ ਧਰਮ ਦੇ ਵਿੱਚ ਵੜ ਕੇ ਮਤਲਬ ਉਹਨੂੰ ਆਸਥਾ ਦੇ ਨਾਂ ਦੇ ਆਪਣੇ ਹੁਕਮ ਜਾਰੀ ਕਰਦੇ ਹਾਂ ਜੀ ਵੀ ਆਹ ਮੰਨੋ, ਜੀ, ਮਤਲਬ ਉੱਥੇ ਗੜਬੜਾਂ ਹੁੰਦੀਆਂ ਨੇ। ਤੇ ਉਹ ਵਾਲਾ ਤੁਸੀਂ ਕਹਿੰਦੇ ਵੀ ਪੁਆਇੰਟ ਹੁੰਦਾ ਜਿੱਥੇ ਫਿਰ ਅੰਧ ਵਿਸ਼ਵਾਸ ਚਰਮ ਸੀਮਾ ਤੇ ਪਹੁੰਚਦਾ। ਬਿਲਕੁਲ ਜੀ